ਅਗਲੀ ਖਬਰ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਆ, ਉਹ ਬਹੁਤ ਇੰਪੋਰਟੈਂਟ ਖਬਰਾਂ ਆ, ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਪਿਛਲੇ ਦਿਨਾਂ ਦੇ ਵਿੱਚ ਲੇਕਨ ਰਿਲੇ ਨਾਮ ਦੀ ਇੱਕ 22 ਸਾਲਾਂ ਦੀ ਨਰਸਿੰਗ ਸਟੂਡੈਂਟ ਦੀ ਬੱਚੀ ਸੀ, ਯੂਨੀਵਰਸਿਟੀ ਆਫ ਜਾਰਜੀਆ ਦੇ ਵਿੱਚ। ਜਦੋਂ ਉਹ ਸਵੇਰੇ ਦੌੜ ਰਹੀ ਸੀ ਤਾਂ ਉਸ ਨੂੰ ਇੱਕ ਇਲੀਗਲ ਇਮੀਗ੍ਰੈਂਟ, ਵੈਨਜ਼ੂਏਲਾ ਦਾ ਬੰਦਾ ਆ, ਉਸ ਨੇ ਪੁੱਲ ਕਰ ਲਿਆ ਤੇ ਉਸ ਦੀ ਜਿਹੜੀ ਆ ਉਸ ਨੂੰ ਮਾਰ ਦਿੱਤਾ। ਹੁਣ ਇਹ ਜਿਹੜਾ ਇਸ਼ੂ ਆ ਬਹੁਤ ਵੱਡਾ ਬਣ ਗਿਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ, ਤੁਹਾਨੂੰ ਸਾਰਿਆਂ ਨੂੰ ਯਾਦ ਹੀ ਆ, ਜਦੋਂ 2016 ਦੇ ਵਿੱਚ ਇਲੈਕਸ਼ਨ ਹੋਈਆਂ ਸੀਗੀਆਂ, ਉਹ ਇਮੀਗ੍ਰੇਸ਼ਨ ਦਾ ਜਿਹੜਾ ਮੇਨ ਮੁੱਦਾ ਲੈ ਕੇ ਆਏ ਸੀ ਵੀ ਇਹ ਤਾਂ ਸਾਡੇ ਮੁਲਕ ਦੇ ਵਿੱਚ ਕ੍ਰਾਈਮ ਲੈ ਕੇ ਆ ਰਹੇ ਆ। ਸਪੈਨਿਸ਼ ਮੂਲ ਦੇ ਲੋਕਾਂ ਨੂੰ ਨਹੀਂ, ਕਲੀਅਰਲੀ ਕਿਹਾ ਸੀ ਵੀ ਰੇਪਿਸਟ ਹੈਗੇ ਆ, ਬ੍ਰਿੰਗਿੰਗ ਕ੍ਰਾਈਮ ਆ, ਕੁਛ ਚੰਗੇ ਲੋਕ ਹੈਗੇ ਆ, ਇਹ ਉਹਨਾਂ ਦੀ ਸਟੇਟਮੈਂਟ ਸੀਗੀ। ਹੁਣ ਜਦੋਂ ਤੋਂ ਹੀ ਇਹ ਜਾਰਜੀਆ ਯੂਨੀਵਰਸਿਟੀ ਵਾਲਾ ਇੰਸੀਡੈਂਟ ਹੋਇਆ ਪਿਛਲੇ ਹਫ਼ਤੇ ਤੋਂ, ਤੇ ਪ੍ਰੈਸ਼ਰ ਬਹੁਤ ਜ਼ਿਆਦਾ ਆ। ਈਵਨ ਜਿਹੜੇ ਡੈਮੋਕ੍ਰੇਟਸ ਆ, ਜਿਹੜੀਆਂ ਉਹਨਾਂ ਦੀਆਂ ਸਟੇਟਸ ਆ, ਨਿਊਯਾਰਕ, ਸ਼ਿਕਾਗੋ, ਡੈਨਵਰ, ਇਹਨਾਂ ਸ਼ਹਿਰਾਂ ਦੇ ਜਿਹੜੇ ਲੀਡਰ ਆ, ਉਹ ਵੀ ਪ੍ਰੈਜ਼ੀਡੈਂਟ ਬਾਈਡਨ ਤੇ ਬਹੁਤ ਔਖੇ ਆ। ਕਹਿੰਦੇ ਵੀ ਹੁਣ ਜਦੋਂ ਟੈਕਸਿਸ ਵਾਲਿਆਂ ਨੇ ਬੱਸਾਂ ਭਰ ਕੇ ਵੱਖ-ਵੱਖ ਸ਼ਹਿਰਾਂ ਨੂੰ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ, ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਸਾਰੇ ਰਿਸੋਰਸਿਸ ਆ ਉਹ ਖਤਮ ਹੋ ਗਏ, ਰਹਿਣ ਲਈ ਜਗ੍ਹਾ ਨਹੀਂ, ਸਕੂਲਾਂ ਦੇ ਵਿੱਚ ਪ੍ਰੋਬਲਮ ਪੈ ਰਹੀ ਹੈਗੀ ਆ, ਕਿਉਂਕਿ ਬੱਚਿਆਂ ਦੀ ਜਿਹੜੇ ਜਿੰਨੇ ਵੀ ਅਨਡਾਕੂਮੈਂਟਡ ਆ ਰਹੇ ਆ, ਉਹਨਾਂ ਦੀ ਗਿਣਤੀ ਬਹੁਤ ਵੱਡੀ ਆ। 7.5 ਮਿਲੀਅਨ ਦੇ ਕਰੀਬ ਪਿਛਲੇ 3 ਸਾਲਾਂ 'ਚ ਲੋਕ ਆਏ ਹੈਗੇ ਆ। ਸੋ ਇਹ ਇੱਕ ਇਸ਼ੂ ਬਹੁਤ ਵੱਡਾ ਬਣਦਾ ਜਾ ਰਿਹਾ ਹੈ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਗੈਲਪ ਪੋਲਸ ਆ, ਉਹਨਾਂ ਨੇ ਜੋ ਸਰਵੇ ਕੀਤਾ ਆ, ਉਹਦੇ ਵਿੱਚ ਕਹਿੰਦੇ ਵੀ 2019 ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਅਮਰੀਕਾ ਦੇ ਵਿੱਚ ਇਸ ਵੇਲੇ ਇਲੀਗਲ ਇਮੀਗ੍ਰੇਸ਼ਨ ਦੀ ਆ। 2024 ਦੀ ਜਨਵਰੀ ਦੇ ਵਿੱਚ ਮੇਨ ਮੁੱਦਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ 20% ਲੋਕ ਸੋਚਦੇ ਸੀ, ਜੋ ਉਹ ਵੱਧ ਕੇ ਹੁਣ 28% ਹੋ ਗਿਆ। ਗਵਰਨਮੈਂਟ ਦੇ ਉੱਤੇ ਜੋ ਆ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਸੀ ਵੀ ਕੀ ਕਾਂਗਰਸ ਦੀ ਰੇਟਿੰਗ ਹੈਗੀ ਆ, ਉਹ 21% ਸੀ ਜਨਵਰੀ 2024 ਚ, ਉਹ ਘਟ ਗਿਆ, ਹੁਣ 20% ਰਹਿ ਗਿਆ। ਇਕੋਨਮੀ ਜਿਹੜੀ ਆ, ਆਪਾਂ ਕਹਿੰਦੇ ਰਹਿੰਦੇ ਆ ਵੀ ਬਹੁਤ ਬੁਰਾ ਹਾਲ ਆ, ਇਕੋਨਮੀ 12% ਮੁੱਦਾ ਹੈ ਤੀਜੇ ਨੰਬਰ ਤੇ ਇਨਫਲੇਸ਼ਨ ਚੌਥੇ ਨੰਬਰ ਤੇ ਆ। 13% ਜਨਵਰੀ 2024 ਸੀ, ਹੁਣ ਉਹ ਸਿਰਫ 11% ਰਹਿ ਗਿਆ। ਸੋ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਇਹ ਜੋ ਮੁੱਦਾ ਆ ਇਮੀਗ੍ਰੇਸ਼ਨ ਦਾ, ਇਹ ਮੈਨੂੰ ਲੱਗਦਾ ਵੀ ਮੇਨ ਮੁੱਦਾ ਬਣਦਾ ਜਾ ਰਿਹਾ ਹੈ, ਬਣ ਚੁੱਕਾ ਆ। ਇਨਫੈਕਟ ਹਰਜੋਤ ਸਿੰਘ ਜੀ, ਇਹ ਇੱਕ ਅਹਿਮ ਮੁੱਦਾ ਆ। 2000 ਜਦੋਂ ਤੁਸੀਂ 16 ਦੀ ਉਹ ਗੱਲ ਕੀਤੀ ਸੀ, ਉਦੋਂ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਵਿੱਚ ਯਾਦ ਹੋਣਾ, ਸੈਨ ਫਰਾਂਸਿਸਕੋ ਦੇ ਵਿੱਚ ਇੱਕ ਕੇਟ ਨਾਂ ਦੀ ਬੀਬੀ ਸੀਗੀ, ਉਸ ਦਾ ਕਤਲ ਹੋਇਆ ਸੀ। ਜਿਸ ਬੰਦੇ ਨੇ ਗੋਲੀ ਚਲਾਈ ਸੀ, ਹੋਜ਼ੇ ਇਨਜ਼ ਗਾਰਸੀਆ ਸੀਗਾ। ਉਹ ਵੀ ਇਸੇ ਤਰੀਕੇ ਦੇ ਨਾਲ ਇਲੀਗਲ ਇਮੀਗ੍ਰੈਂਟ ਦੇ ਤੌਰ ਤੇ ਹੀ ਸੀਗਾ, ਤੇ ਉਸ ਟਾਈਮ ਦੇ ਉੱਤੇ ਵੀ ਇਦਾਂ ਹੀ ਮੁੱਦਾ ਬਣਿਆ ਸੀ। ਤੇ ਹੁਣ ਜਿਹੜਾ ਆਪਾਂ ਦੇਖ ਰਹੇ ਯੂਨੀਵਰਸਿਟੀ ਆਫ ਜਾਰਜੀਆ ਦੀ ਇੱਕ ਕੈਂਪਸ ਦੇ ਉੱਤੇ ਜਿਹੜਾ ਹੋਮਿਸਾਈਡ ਹੋਇਆ ਆ, ਇਹ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਨਾਲ ਆਣ ਜੁੜਿਆ ਹੈਗਾ ਆ। ਆਉਂਦੇ ਵੀਰਵਾਰ ਨੂੰ, ਕੱਲ ਨੂੰ, ਬਾਈਡਨ ਤੇ ਟਰੰਪ ਹੁਣਾਂ ਨੇ ਦੋਨਾਂ ਨੇ ਗੇੜਾ ਕੱਢਣਾ ਹੈ ਮੈਕਸੀਕੋ ਦੇ ਜਿਹੜੇ ਉਹ ਬਾਰਡਰ ਦੇ ਉੱਤੇ। ਸੋ ਇਮੀਗ੍ਰੇਸ਼ਨ ਦਾ ਜਿਹੜਾ ਐਂਗਲ ਆ, ਜਿੱਦਾਂ ਗੈਲਪ ਪੋਲ ਦਾ ਤੁਸੀਂ ਜ਼ਿਕਰ ਕੀਤਾ ਵੀ 28% ਜਿਹੜੇ ਲੋਕ ਆ, ਵੋਟਰਸ ਆ, ਉਹ ਹੁਣ ਇਸ ਨੂੰ ਮੇਨ ਮੁੱਦੇ ਦੇ ਤੌਰ ਦੇ ਉੱਤੇ ਦੇਖ ਰਹੇ ਆ। ਓਪਨ ਸਦਰਨ ਬਾਰਡਰ, ਇਹ ਅਕਸਰ ਟਰਮ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ, ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ, ਉਸੇ ਨੂੰ ਹੁਣ ਹੈਡ ਔਨ ਜਿਹੜਾ ਦੇਖਣ ਦੇ ਲਈ ਬਾਈਡਨ ਹੁਣੀ ਇਹ ਕੋਸ਼ਿਸ਼ ਕਰਨਗੇ ਵੀ ਨਹੀਂ ਸਭ ਕੁਝ ਠੀਕ ਆ, ਅਸੀਂ ਬੜਾ ਵਧੀਆ ਕੰਮ ਕਰਾਂਗੇ ਜਾਂ ਕਰ ਰਹੇ ਆ। ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣਗੇ, ਉੱਥੇ ਜਾ ਕੇ ਕਹਿਣਗੇ ਵੀ ਦੇਖ ਲਓ, ਆਹ ਦੇਖੋ, ਇਹ ਇਸ ਟਾਈਮ ਹਾਲ ਇਮੀਗ੍ਰੇਸ਼ਨ ਦਾ ਜਿਹੜਾ ਉਹ ਬਣਿਆ ਪਿਆ ਆ। ਬਾਈਡਨ ਹੋਣਾ ਨੇ ਟਰੈਵਲ ਕਰਨਾ ਆ ਬਰਾਊਨਸਵਿਲ ਟੈਕਸਸ ਦੇ ਵਿੱਚ, ਜਿਹੜਾ ਰੀਓ ਗ੍ਰੈਂਡੀ ਵੈਲੀ ਦੇ ਵਿੱਚ ਪੈਂਦਾ ਆ, ਜਿੱਥੇ ਸਭ ਤੋਂ ਵੱਧ ਜਿਹੜੀਆਂ ਬਾਰਡਰ ਕ੍ਰਾਸਿੰਗਸ ਦੇਖੀਆਂ ਜਾਂਦੀਆਂ ਆ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਆ, ਕਰੀਨ ਜੀਨ ਪੇਅਰ, ਉਹਨਾਂ ਨੇ ਕੱਲ ਇਸ ਦੇ ਬਾਰੇ, ਪਰਸੋਂ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਕਹਿੰਦੇ ਵੀ ਬਾਰਡਰ ਏਜੰਟਸ ਨੂੰ ਮਿਲਣਗੇ ਤੇ ਬਾਈ ਪਾਰਟੀਜ਼ਨ ਲੈਜਿਸਲੇਸ਼ਨ ਦੀ ਗੱਲ ਕਰਨਗੇ। ਇਹ ਉਸ ਲੈਜਿਸਲੇਸ਼ਨ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਰਿਪਬਲਿਕਨਸ ਨੇ ਨਾ ਕਰ ਦਿੱਤੀ ਸੀ ਵੀ ਅਸੀਂ ਨਹੀਂ ਉਸ ਨੂੰ ਪਾਸ ਕਰਨਾ, ਜਿਸ ਦੇ ਵਿੱਚ ਕਈ ਤਰੀਕੇ ਦੀਆਂ ਇਹਨਾਂ ਨੇ ਰੋਕਾਂ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਸੀਗੀਆਂ। ਉਧਰ ਜਿਹੜੇ ਟਰੰਪ ਹੁਣੀ ਆ, ਉਹ ਈਗਲ ਪਾਸ ਟੈਕਸਸ, ਜੋ ਕਿ ਬਰਾਊਨਸਵਿਲ ਤੋਂ ਤਕਰੀਬਨ 325 ਮੀਲ ਦੂਰ ਆ, ਉੱਥੇ ਜਿਹੜੇ ਉਹ ਜਾਣਗੇ। ਇਹ ਇੱਕ ਹੌਟ ਸਪੌਟ ਬਣਿਆ ਆ ਜਿਹੜਾ ਸਟੇਟ ਤੇ ਫੈਡਰਲ ਕਲੈਸ਼ ਦਾ।
ਜਿੱਥੇ ਯਾਦ ਹੋਣਾ ਟੈਕਸਸ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਹੋਣਾ ਨੇ ਕਿਹਾ ਸੀਗਾ ਵੀ ਅਸੀਂ ਫੈਡਰਲ ਬਾਰਡਰ ਏਜੰਟਸ ਆ ਉਹਨਾਂ ਨੂੰ ਉਸ ਪਾਰਕ ਦੇ ਵਿੱਚ ਨਹੀਂ ਜਾਣ ਦੇਣਾ, ਕੰਡਿਆਲੀਆਂ ਤਾਰਾਂ ਲਾਈਆਂ, ਹੋਰ ਬਹੁਤ ਕੁਛ ਜਿਹੜਾ ਉੱਥੇ ਆਪਾਂ ਦੇਖਿਆ ਸੀ। ਸਟੇਟ ਦਾ ਫੈਡਰਲਿਜ਼ਮ ਦਾ ਇੱਕ ਸਵਾਲ ਜਿਹੜੇ ਆ ਇਸ ਪੂਰੇ ਮੁੱਦੇ ਦੇ ਉੱਤੇ ਬਣੇ ਸੀਗੇ। ਪਰ ਹੁਣ ਦੋਨੋਂ ਹੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਆਪੋ ਆਪਣੀ ਪਾਰਟੀ ਦੇ ਉਹ ਹੁਣ ਇਸ ਮੁੱਦੇ ਦੇ ਉੱਤੇ ਵੀਰਵਾਰ ਇੱਕੋ ਦਿਨ ਜਿਹੜੇ ਆ ਉੱਥੇ ਪਹੁੰਚ ਰਹੇ ਆ। ਦੇਖੋ ਕੀ ਹੁੰਦਾ ਆ। ਇਮੀਗ੍ਰੇਸ਼ਨ ਦੇ ਵਿੱਚ ਖਬਰਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਆ। ਕੀ ਇਸ ਦੇ ਵਿੱਚ ਹੋਣਾ ਆ? ਉਧਰ ਕਹਿੰਦੇ ਵੀ ਰਿਪਬਲਿਕਨਸ ਲਗਾਤਾਰ ਉਹ ਅਟੈਕ ਕਰ ਰਹੇ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਉੱਤੇ ਪਿਛਲੇ ਲਗਾਤਾਰ 3 ਸਾਲਾਂ ਤੋਂ। ਇਹਦੇ ਵਿੱਚ ਕਹਿੰਦੇ ਵੀ ਕੋਈ ਬਹੁਤਾ ਜਿਹੜਾ ਅਜੇ ਤੱਕ ਫਰਕ ਨਹੀਂ ਪਿਆ। ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਕੰਜ਼ਰਵੇਟਿਵ ਨੇ ਜਿਹੜਾ ਬਾਈਪਾਰਟੀਜ਼ਨ ਬਿੱਲ ਸੀ ਉਸ ਨੂੰ ਟੋਰਪੀਡੋ ਤਾਂ ਜਿਹੜਾ ਉਹ ਕਰ ਦਿੱਤਾ ਸੀਗਾ। ਪਰ ਹੁਣ ਇਸ ਦਾ ਕੌਣ ਫਾਇਦਾ ਜਿਹੜਾ ਉਹ ਲਊਗਾ, ਕੀ ਹਾਲਾਤ ਇਵੈਂਚੁਅਲੀ ਇਸ ਦੇ ਵਿੱਚ ਬਣਨਗੇ, ਇਹ ਇੱਕ ਜਿਹੜੀ ਇੱਕ ਵੱਡੀ ਚਰਚਾ ਆ ਉਹ ਇਸ ਟਾਈਮ ਛਿੜੀ ਪਈ ਹੈਗੀ ਆ। ਲੇਟੈਸਟ ਰਿਪੋਰਟ ਦੇ ਮੁਤਾਬਕ ਫੌਕਸ ਨਿਊਜ਼ ਰਿਪੋਰਟ ਕਰ ਰਿਹਾ ਸੀਗਾ ਵੀ 7.3 ਮਿਲੀਅਨ ਲੋਕ ਪਿਛਲੇ 3-4 ਸਾਲਾਂ ਦੇ ਵਿੱਚ ਅਮਰੀਕਾ 'ਚ ਕ੍ਰਾਸ ਹੋ ਕੇ ਬਾਰਡਰ ਕ੍ਰਾਸ ਕਰਕੇ ਜਿਹੜੇ ਉਹ ਹੋਏ ਆ, ਜੋ ਕਿ ਪਿਛਲੇ ਜਿੰਨੇ ਵੀ ਰਿਕਾਰਡ ਆ ਸਾਰਿਆਂ ਨੂੰ ਉਸਨੇ ਤੋੜ ਦਿੱਤਾ ਹੈਗਾ ਆ। ਸੋ ਹਾਲਾਤ ਅੱਗੇ ਕਿੱਦਾਂ ਦੇ ਬਣਨ ਵਾਲੇ ਆ, ਇਹ ਇੱਕ ਵੱਡੀ ਜਿਹੜੀ ਚਰਚਾ ਦਾ ਜਿਹੜਾ ਉਹ ਵਿਸ਼ਾ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਪੋਲਸ ਵੀ ਹੁਣ ਇਹ ਕਹਿ ਰਹੀਆਂ ਆ ਵੀ ਇਮੀਗ੍ਰੇਸ਼ਨ ਹੀ ਇਸ ਟਾਈਮ ਮੇਨ ਮੁੱਦਾ, ਫਸਟ ਇਸ਼ੂ ਜਿਹੜਾ ਆ ਉਹ ਬਣ ਚੁੱਕਾ ਆ। ਸੋ ਬਾਟਮ ਲਾਈਨ ਇਹ ਆ ਵੀ ਬਹੁਤ ਸਾਰੇ ਅਮਰੀਕਨ ਇਹ ਸੋਚ ਰਹੇ ਆ ਵੀ ਇਕਨੋਮੀ ਤੇ ਇਨਫਲੇਸ਼ਨ ਇਹ ਸਾਨੂੰ ਹਿੱਟ ਕਰ ਰਿਹਾ। ਪਰ ਜਿਸ ਹਿਸਾਬ ਨਾਲ ਮੈਂ ਗੈਲਪ ਪੋਲ ਦੇ ਅੱਜ ਸਰਵੇ ਆਏ ਆ ਤੁਹਾਨੂੰ ਦੱਸਿਆ ਵੀ ਮੇਨ ਮੁੱਦਾ ਹੁਣ ਇਮੀਗ੍ਰੇਸ਼ਨ ਬਣ ਗਿਆ ਹੈਗਾ ਆ। ਇਹ 2019 ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਬਣਿਆ ਹੈਗਾ। ਸੋ ਈਵਨ ਦੋ ਬਹੁਤ ਸਾਰੇ ਲੋਕ ਡਿਸਸੈਟਿਸਫਾਈਡ ਹੈਗੇ ਆ ਫੈਡਰਲ ਲੀਡਰਸ ਦੇ ਨਾਲ। ਇਕਨੋਮੀ ਥੋੜੀ ਜਿਹੀ ਇੰਪਰੂਵ ਹੋਈ ਆ ਪਰ ਇਮੀਗ੍ਰੇਸ਼ਨ ਮੇਨ ਮੁੱਦਾ ਬਣਦਾ ਜਾ ਰਿਹਾ। ਸੋ ਇੰਨਾ ਮੇਨ ਮੁੱਦਾ ਬਣ ਗਿਆ, ਜੇ ਮੈਂ ਤੁਹਾਨੂੰ ਦੱਸਦਾ ਜਾਵਾਂ ਐਰੀਜ਼ੋਨਾ ਦੀ GOP ਇੱਕ ਇਦਾਂ ਦਾ ਬਿੱਲ ਲੈ ਕੇ ਆ ਰਹੇ ਆ, ਉਹਦੇ ਮੁਤਾਬਕ ਜੇ ਕੋਈ ਵੀ ਅਨਡਾਕੂਮੈਂਟ ਮਾਈਗ੍ਰੈਂਟ ਕਿਸੇ ਤਰ੍ਹਾਂ ਤੁਹਾਡੀ ਪ੍ਰਾਪਰਟੀ ਤੇ ਟ੍ਰੈਸ ਪਾਸ ਕਰ ਰਿਹਾ ਤੇ ਉਹਨੂੰ ਤੁਸੀਂ ਮਾਰ ਸਕਦੇ ਹੋ। ਸੋ ਇਹ ਇਦਾਂ ਦਾ ਬਿੱਲ ਐਰੀਜ਼ੋਨਾ ਦੀ ਅਸੈਂਬਲੀ ਦੇ ਵਿੱਚ ਆ ਰਿਹਾ। ਸੋ ਇਹ ਜਿਹੜਾ ਲੈਜਿਸਲੇਸ਼ਨ ਆ ਇਹ ਕਹਿੰਦੇ ਹੋਪਫੁਲੀ, ਕਿਉਂਕਿ ਗਵਰਨਰ ਜਿਹੜਾ ਉੱਥੇ ਦਾ ਡੈਮੋਕ੍ਰੇਟ ਆ ਉਹ ਇਸ ਨੂੰ ਵੀਟੋ ਕਰ ਦਊਗਾ। ਪਰ ਸੈਨੇਟਰ ਜਿਹੜੇ ਸਟੇਟ ਰਿਪਰੈਜ਼ੈਂਟੇਟਿਵ ਜਸਟਨ ਹੀਪ ਆ ਉਹ ਇਸ ਬਿੱਲ ਨੂੰ ਲੈ ਕੇ ਆ ਰਹੇ ਆ। ਕਹਿੰਦੇ ਵੀ ਲੂਪ ਹੋਲ ਬਹੁਤ ਹੈਗੇ ਆ ਜੋ US ਦੇ ਫੈਡਰਲਸ ਲਾਅ ਆ ਤੇ ਲੋਕ ਧੜਾ ਧੜ ਜੋ ਆ ਅਮਰੀਕਾ ਨੂੰ ਆ ਰਹੇ ਹੈਗੇ ਆ। ਸੋ ਕਾਰਨ ਕੀ ਆ ਵੀ ਪਿਛਲੇ ਸਾਲ ਇੱਕ ਜਾਰਜ ਐਲਨ ਕੈਲੀ ਨਾਮ ਦੇ ਐਰੀਜ਼ੋਨਾ ਦਾ ਰੇਂਜਰ ਆ ਜਿਹਦਾ ਫਾਰਮ ਆ, ਉਸ ਨੇ ਇੱਕ ਮਾਈਗ੍ਰੈਂਟ ਜੋ ਉੱਥੋਂ ਲੰਘ ਰਿਹਾ ਸੀ, ਗੈਬਰੀਅਲ ਬਿਊਟੀਮੀਆ, ਉਹਦੀ ਪ੍ਰਾਪਰਟੀ ਚੋਂ ਲੰਘ ਰਿਹਾ ਸੀ, 170 ਏਕੜ ਦੀ ਪ੍ਰਾਪਰਟੀ ਸੀ, ਉਸਨੇ ਗੋਲੀਆਂ ਨਾਲ ਮਾਰ ਦਿੱਤਾ ਸੀ। ਉਸ ਦਾ ਜਿਹੜਾ ਟ੍ਰਾਇਲ ਆ ਉਹ 21 ਮਾਰਚ ਨੂੰ ਸ਼ੁਰੂ ਹੋਣਾ ਹੈਗਾ। ਸੋ ਇੰਨੀ ਜ਼ਿਆਦਾ ਜਿਹੜੀ ਆ ਸੋ ਇਸ ਇਸ਼ੂ ਨੂੰ ਲੈ ਕੇ ਜਿਹੜੀ ਹੇਟ ਆ ਉਹ ਵੱਧ ਰਹੀ ਆ। ਸੋ ਇਮੀਗ੍ਰੈਂਟਸ ਦੇ ਅਗੇਂਸਟ ਵੀ ਜਿਹੜੀ ਨੈਚੁਰਲੀ ਹੇਟ ਇਹ ਵਧਣੀ ਹੈਗੀ ਆ। ਸੋ ਇਮੀਗ੍ਰੇਸ਼ਨ ਦਾ ਮੁੱਦਾ, ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ ਇਸ ਟਾਈਮ ਅਮਰੀਕਾ ਦੇ ਵਿੱਚ ਨੰਬਰ 1 ਮੁੱਦਾ ਬਣਿਆ ਜੀ। ਤੇ ਜਿੱਦਾਂ ਹੇਟ ਦੀ ਗੱਲ ਕਰ ਰਹੇ ਆ, ਜਿੰਨਾ ਮਰਜ਼ੀ ਕੋਈ ਇੱਥੇ ਕਹੇ ਵੀ ਅਸੀਂ ਸਿਟੀਜ਼ਨ ਆ, ਕੀ ਆ, ਆਪਣੀ ਆਇਡੈਂਟੀਟੀ ਵੱਖਰੀ ਆ, ਕਹਿੰਦਾ ਉਹਨੇ ਇਹ ਨਹੀਂ ਦੇਖਣਾ ਵੀ ਤੁਹਾਡਾ ਸਟੇਟਸ ਕੀ ਆ। ਉਹ ਕਈ ਵਾਰੀ ਕਮਲੇ ਬੰਦੇ ਜਿਹੜੇ ਉਹ ਤੁਰੇ ਫਿਰਦੇ ਆ। ਸੋ ਅਲਰਟ ਰਿਹਾ ਕਰੋ, ਸਤਰਕ ਰਿਹਾ ਕਰੋ ਜਿੱਥੇ ਵੀ ਤੁਸੀਂ ਆ ਜਾ ਰਹੇ ਆ, ਕਿੱਦਾਂ ਆ ਪਬਲਿਕ ਪਲੇਸਿਸ ਦੇ ਉੱਤੇ ਵੀ ਖਾਸ ਕਰਕੇ ਇਕੱਲੇ ਘੁੰਮਣ ਵਾਲੀਆਂ ਜਿਹੜੀਆਂ ਆਦਤਾਂ ਉਹ ਥੋੜੀਆਂ ਜੀਆਂ ਛੱਡਣੀਆਂ ਚਾਹੀਦੀਆਂ। ਲੋਕ ਵੈਸੇ ਹੀ ਇੱਥੇ ਕਮਲੇ ਤੁਰੇ ਫਿਰਦੇ ਆ ਤੇ ਯੂ ਨੈਵਰ ਨੋ ਵੀ ਕਿੰਨੇ ਕਿਹੜੀ ਚੀਜ਼ ਤੋਂ ਜਿਹੜਾ ਆ ਉਹ ਟ੍ਰਿਗਰ ਹੋ ਜਾਣਾ ਹੁੰਦਾ ਆ। ਸੋ ਜੋੜੇ ਜੂੜੇ ਬਣਾ ਕੇ ਇਕੱਠੇ ਮਿਲ ਕੇ ਜਿਹੜਾ ਆ ਆਉਣ ਜਾਣ ਵਾਲਾ ਕੰਮ ਆ, ਸੈਰ ਸਪਾਟੇ ਵਾਲਾ ਕੰਮ ਵੀ ਜਿਹੜਾ ਉਹ ਕੀਤਾ ਜਾਵੇ। ਹਾਲਾਤ ਇਦਾਂ ਦੇ ਆ, ਹਾਂ ਆਈਡੀਅਲ ਵਰਲਡ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ ਪਰ ਇਹ ਹੋ ਜਾਂਦਾ ਆ। ਸੋ ਇਸ ਲਈ ਆਪਾਂ ਨੂੰ ਉਸ ਦੇ ਲਈ ਅਲਰਟ ਜ਼ਰੂਰ ਰਹਿਣਾ ਚਾਹੀਦਾ ਹੈਗਾ।